ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਖਿਲਾਫ ਭੱਦੀ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਨ, ਉਹਨਾਂ ਦੇ ਉੱਪਰ ਜੋ ਬਣਦੀ ਧਾਰਮਿਕ ਕਾਰਵਾਈ ਹੈ, ਸਖਤ ਤੋਂ ਸਖਤ ਕਾਰਵਾਈ, ਜੋ ਲੀਗਲ ਕਾਰਵਾਈ ਹੈ, ਜੋ ਅਦਾਲਤੀ ਕਾਰਵਾਈ ਹੈ, ਉਹ ਜਿਹੜੀ ਹੈ ਉਹ ਵੱਧ ਤੋਂ ਵੱਧ ਕੀਤੀ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਅੰਦਰ ਲਾਗੂ ਹੈ ਔਰ ਰਹਿਤ ਮਰਿਆਦਾ ਵਿੱਚ ਅਗਰ ਨਿਤਨੇਮ ਦੀਆਂ ਬਾਣੀਆਂ 5 ਬਾਣੀਆਂ ਹਨ ਤੇ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਨਿੱਜੀ ਸੰਸਥਾ ਨੂੰ ਕੋਈ ਅਧਿਕਾਰ ਨਹੀਂ ਕਿ ਨਿਤਨੇਮ ਦੀਆਂ ਬਾਣੀਆਂ ਵਿੱਚ ਛੇੜਛਾੜ ਕੀਤੀ ਜਾ ਸਕੇ, ਅੰਮ੍ਰਿਤ ਉੱਪਰ ਕਿੰਤੂ ਪਰੰਤੂ ਕੀਤਾ ਜਾ ਸਕੇ, ਅਰਦਾਸ ਨੂੰ ਕੀਤੀ ਜਾ ਸਕੇ। ਇਹ ਸਿੱਧੀ ਦਖਲਅੰਦਾਜ਼ੀ ਸਾਡੇ ਪੰਥ ਦੇ ਅੰਦਰ ਹੈ। ਇਹ ਜੋ ਭੱਦੀ ਸ਼ਬਦਾਵਲੀਆਂ ਸਿੰਘ ਸਾਹਿਬਾਨਾਂ ਕਰਕੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਕੇ, ਇਹ ਜਿਹੜੀ ਹੈ ਇਸ ਨੂੰ ਰੋਕ ਲਾਈ ਜਾਏ। ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਪੂਰੀ ਦੁਨੀਆ ਵਿੱਚ ਉਹ ਜੋ ਰੋਲਣ ਦਾ ਯਤਨ ਕੀਤਾ ਜਾ ਰਿਹਾ ਹੈ ਜਾਂ ਸਿੰਘ ਸਾਹਿਬਾਨਾਂ ਦੀ ਸ਼ਖਸੀਅਤ ਨੂੰ ਜੋ ਖੁਰਦ-ਬੁਰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਮੈਂ ਅੱਜ ਇਸ ਗੱਲ ਦੀ ਪ੍ਰਤੀਗਿਆ ਕਰਦਾ ਹਾਂ, ਅਕਾਲ ਤਖਤ ਸਾਹਿਬ ਦੇ ਬਾਹਰ ਖੜਾ ਹਾਂ, ਸਿਰ ਜਾਵੇ ਭਾਵੇਂ ਜਾਵੇ, ਪਰ ਇਹ ਲੜਾਈ ਜਿਹੜੀ ਹੈ ਹੁਣ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੀ ਹੈ। ਅੱਜ ਅਸੀਂ ਸਾਰੇ ਸਿੱਖ ਪੰਥ ਦਾ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੇ ਜੰਮੂ ਕਸ਼ਮੀਰ ਦੇ ਪਤਵੰਤੇ ਅਤੇ ਬੁੱਧੀਜੀਵੀ ਸਾਰੇ ਹੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਂ। ਉੱਥੇ ਸਾਡਾ ਜੋ ਅੱਜ ਆਉਣ ਦਾ ਜੋ ਮੁੱਖ ਮਕਸਦ ਸੀ ਉਹ ਸੀ ਕਿ ਪਿਛਲੇ ਦਿਨੀ ਤਕਰੀਬਨ ਭਲੀ ਭਾਂਤ ਸਿੱਖ ਸੰਗਤਾਂ ਜਾਣਦੀਆਂ ਹਨ, ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਜੰਮੂ ਕਸ਼ਮੀਰ ਵਿਖੇ ਜੋ ਇੱਕ ਅੰਮ੍ਰਿਤ ਦੀ ਉੱਪਰ ਕਿੰਤੂ ਪਰੰਤੂ, ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਪਰੰਤੂ, ਅਰਦਾਸ ਤੇ ਕਿੰਤੂ ਪਰੰਤੂ ਔਰ ਬੜੀ ਵੱਡੀ ਛੇੜਛਾੜ ਜੋ ਇਤਿਹਾਸ ਦੇ ਨਾਲ ਕੀਤੀ ਜਾ ਰਹੀ ਹੈ, ਉਸ ਦੇ ਸੰਬੰਧ ਵਿੱਚ ਜੋ ਉੱਥੇ ਦੇ ਨੌਜਵਾਨ ਵੀਰਾਂ ਨੇ ਜਦੋਂ ਇਹ ਰੋਸ ਜਤਾਇਆ ਸੀ ਸਿੱਖ ਸੰਗਤਾਂ ਦੇ, ਉਹ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਸੀ। ਸੋ ਪਿਛਲੇ ਦਿਨੀ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਜਿਨ੍ਹਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀਰਾਂ ਨੂੰ ਬੁਲਾਇਆ ਗਿਆ, ਉਸ ਤੋਂ ਬਾਅਦ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਚਿੰਤਾਜਨਕ ਬਣੇ ਸਨ, ਉਸ ਦੇ ਸੰਬੰਧ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਿਨ੍ਹਾਂ ਨੇ ਅੱਜ ਸਮਾਂ ਦਿੱਤਾ ਸੀ, ਸੋ ਅਸੀਂ ਜੰਮੂ ਕਸ਼ਮੀਰ ਤੋਂ ਦਾਸ ਰਾਗੀ ਜਗਤਾਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਧਰਮ ਪ੍ਰਚਾਰ ਕਮੇਟੀ ਜੰਮੂ ਕਸ਼ਮੀਰ ਦਾ ਨਿਯੁਕਤ ਕੀਤਾ ਗਿਆ ਸੀ, ਸੇਵਾ ਮਿਲੀ ਸੀ। ਨਾਲ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਇੰਚਾਰਜ ਸਿੱਖ ਮਿਸ਼ਨ ਜੰਮੂ ਕਸ਼ਮੀਰ ਤੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੰਮੂ ਕਸ਼ਮੀਰ ਰਿਆਸਤ ਨੂੰ ਵੇਖ ਰਹੇ ਹਨ, ਉਸ ਦੇ ਨਾਲ ਜੋ ਵਿਸ਼ੇਸ਼ ਕਰਕੇ ਸਾਡੀਆਂ ਉੱਥੇ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ, ਜਿਨ੍ਹਾਂ ਨੂੰ ਸੰਗਤਾਂ ਨੇ ਇੱਕ ਇਲੈਕਟਿਡ ਮੈਂਬਰ ਹਨ, ਜਿਨ੍ਹਾਂ ਦਾ ਇੱਕ ਇਲੈਕਸ਼ਨ ਦੇ ਪ੍ਰੋਸੈਸ ਤੋਂ ਗੁਜ਼ਰ ਕੇ ਸੰਗਤਾਂ ਹਜ਼ਾਰਾਂ ਵੋਟਾਂ ਦੇ ਨਾਲ ਉਹਨਾਂ ਨੂੰ ਚੁਣਿਆ ਜਾਂਦਾ ਹੈ। ਉਸ ਵਿੱਚ ਸਾਡਾ ਪੁੰਛ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਨਰਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। ਨਾਲ ਹੀ ਸਾਡੇ ਪ੍ਰੋਫੈਸਰ ਹਰਦਿਆਲ ਸਿੰਘ ਜੀ ਜੋ ਡਿਸਟ੍ਰਿਕਟ ਰਜੌਰੀ ਤੋਂ ਪਹੁੰਚੇ ਹਨ, ਸਰਦਾਰ ਜਸਪਾਲ ਸਿੰਘ ਜੀ ਡਿਸਟ੍ਰਿਕਟ ਉਦਮਪੁਰ ਤੋਂ ਪਹੁੰਚੇ ਹਨ ਜੋ ਪ੍ਰਧਾਨ ਹਨ ਉੱਥੇ ਦੇ। ਉਸ ਤੋਂ ਬਾਅਦ ਕਠੂਆ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌਰਵ ਸਿੰਘ ਜੀ ਜੋ ਸਾਵਨ ਚੱਕ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਨ, ਤੇ ਨਾਲ ਸਾਂਬਾ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਸਾਡੇ ਵੀਰ ਗੁਰਮੇਲ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ, ਔਰ ਨਾਲ ਉਹਨਾਂ ਦੇ ਸਾਰੇ ਹੀ ਸਾਡੇ ਬੁੱਧੀਜੀਵੀ ਪਤਵੰਤੇ, ਟੈਂਕਰ ਐਸੋਸੀਏਸ਼ਨ, ਨੌਜਵਾਨ ਵੀਰ ਸਾਰੇ। ਮੈਂ ਬਹੁਤਾਂ ਦਾ ਸਮਾਂ ਨਾ ਲੈਂਦਾ ਹੋਇਆ ਕਿ ਜਿਹੜੇ ਇਸ ਗੱਲ ਤੋਂ ਬੜੇ ਚਿੰਤਾ ਵਿੱਚ ਹਨ ਅਤੇ ਇਹ ਸਾਰਾ ਜੋ ਉਪਰਾਲਾ ਹੈ ਸ਼੍ਰੋਮਣੀ ਡੇਰਾ ਨੰਗਾਲੀ ਸਾਹਿਬ ਦੇ ਮੁਖੀ ਮਹਾਨ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟਾਈ ਕਿ ਜੋ ਇਹ ਹਾਲਾਤ ਜੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੇ ਖਿਲਾਫ ਭੱਦੀ ਸ਼ਬਦਾਵਲੀਆਂ ਵਰਤੀਆਂ ਜਾ ਰਹੀਆਂ ਹਨ, ਉਹਨਾਂ ਦੇ ਉੱਪਰ ਜੋ ਬਣਦੀ ਧਾਰਮਿਕ ਕਾਰਵਾਈ ਹੈ, ਸਖਤ ਤੋਂ ਸਖਤ ਕਾਰਵਾਈ, ਜੋ ਲੀਗਲ ਕਾਰਵਾਈ ਹੈ, ਜੋ ਅਦਾਲਤੀ ਕਾਰਵਾਈ ਹੈ, ਉਹ ਜਿਹੜੀ ਹੈ ਉਹ ਵੱਧ ਤੋਂ ਵੱਧ ਕੀਤੀ ਜਾਵੇ। ਅਤੇ ਸਮੁੱਚੇ ਪੰਥ ਅਸੀਂ ਦੁਨੀਆ ਵੀ ਦੱਸਣਾ ਚਾਹੁੰਦੇ ਹਾਂ ਕਿ ਜੰਮੂ ਕਸ਼ਮੀਰ ਦੀ ਸਾਰੀ ਸਿੱਖ ਸੰਗਤ ਜਿਹੜੀ ਹੈ, ਤਕਰੀਬਨ ਸਿੱਖ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਸ਼ੁਰੂ ਤੋਂ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਬੱਝੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਜਿਹੜੀ ਹੈ ਉਹ ਜੰਮੂ ਕਸ਼ਮੀਰ ਦੇ ਅੰਦਰ ਲਾਗੂ ਹੈ ਔਰ ਰਹਿਤ ਮਰਿਆਦਾ ਵਿੱਚ ਅਗਰ ਨਿਤਨੇਮ ਦੀਆਂ ਬਾਣੀਆਂ 5 ਬਾਣੀਆਂ ਹਨ ਤੇ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਨਿੱਜੀ ਸੰਸਥਾ ਨੂੰ ਕੋਈ ਅਧਿਕਾਰ ਨਹੀਂ ਕਿ ਨਿਤਨੇਮ ਦੀਆਂ ਬਾਣੀਆਂ ਵਿੱਚ ਛੇੜਛਾੜ ਕੀਤੀ ਜਾ ਸਕੇ ਜਾਂ ਅੰਮ੍ਰਿਤ ਉੱਪਰ ਕਿੰਤੂ ਪਰੰਤੂ ਕੀਤਾ ਜਾ ਸਕੇ, ਅਰਦਾਸ ਨੂੰ ਕੀਤੀ ਜਾ ਸਕੇ। ਇਹ ਸਿੱਧੀ ਦਖਲਅੰਦਾਜ਼ੀ ਸਾਡੇ ਪੰਥ ਦੇ ਅੰਦਰ ਹੈ ਔਰ ਬੜਾ ਵੱਡਾ ਗੈਰ ਗੰਭੀਰ ਵਿਸ਼ਾ ਹੈ। ਇਹ ਹੋਣ ਦੇ ਬਾਵਜੂਦ ਜੋ ਪਿਛਲੇ ਦਿਨੀ ਹਾਲਾਤ ਸਾਰੇ ਨੌਜਵਾਨ ਵੀਰਾਂ ਵੱਲੋਂ, ਸਾਰੀਆਂ ਸੰਗਤਾਂ ਵੱਲੋਂ ਇਸ ਗੱਲ ਦੀ ਚਿੰਤਾ ਜਤਾਈ ਜਾ ਰਹੀ ਸੀ ਕਿ ਇਹ ਜੋ ਭੱਦੀ ਸ਼ਬਦਾਵਲੀਆਂ ਸਿੰਘ ਸਾਹਿਬਾਨਾਂ ਕਰਕੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਕੇ, ਇਹ ਜਿਹੜੀ ਹੈ ਇਸ ਨੂੰ ਰੋਕ ਲਾਈ ਜਾਏ। ਸੋ ਅੱਜ ਜੰਮੂ ਕਸ਼ਮੀਰ ਦੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਉਹਨਾਂ ਦੇ ਪਤਵੰਤੇ ਨੁਮਾਇੰਦੇ, ਕਿਉਂਕਿ ਆਪ ਜੀ ਨੂੰ ਮੈਂ ਦੱਸਣ ਲੱਗਾ ਮੇਰੇ ਤੋਂ ਬਾਅਦ ਜਿਹੜੇ ਨੁਮਾਇੰਦੇ ਆਏ ਹਨ ਉਹ 2-3 ਬੁਲਾਰਿਆਂ ਨੇ ਬੋਲਣਾ ਹੈ, ਕਿਉਂਕਿ 18 ਤਰੀਕ ਨੂੰ ਇੰਗਲੈਂਡ ਵਿਖੇ ਗਿਆ ਸੀ ਆਪਣੇ ਕੀਰਤਨ ਸਮਾਗਮਾਂ ਲਈ। ਜਦੋਂ ਇਹ ਹਾਲਾਤ ਬਣ ਗਏ
ਸਾਰੇ ਨੌਜਵਾਨ ਵੀਰਾਂ ਦੇ ਹੁਕਮ ਦੇ ਵਜੇ ਮੈਨੂੰ ਵਾਪਸ ਆਉਣਾ ਪਿਆ, ਕਿਉਂਕਿ ਸਟੇਟ ਦੀ ਜ਼ਿੰਮੇਵਾਰੀ ਮਿਲੀ ਹੈ। ਸੋ ਅੱਜ ਹੀ ਅਸੀਂ ਪਰਸੋਂ ਪਹੁੰਚੇ ਸੀ, ਕੱਲ ਉੱਥੇ ਮੀਟਿੰਗ ਕਰਕੇ ਕਸ਼ਮੀਰ ਤੋਂ ਵੀ ਬਹੁਤ ਸਾਰੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ, ਪਰ ਦਿਨ ਸਿਰਫ ਇੱਕੋ ਸੀ ਕਿਉਂਕਿ ਕੱਲ੍ਹ ਸਿੰਘ ਸਾਹਿਬ ਜੀ ਨੇ ਵਾਪਸ ਇੰਗਲੈਂਡ ਜਾਣਾ ਹੈ। ਸੋ ਇਸ ਲਈ ਅਸੀਂ ਸ਼ਾਰਟ ਸਮੇਂ ਵੀ ਜੰਮੂ ਪ੍ਰੋਵਿੰਸ ਦੇ ਅੰਦਰ ਜਿਹੜੀਆਂ ਡਿਸਟ੍ਰਿਕਟ ਕਮੇਟੀਆਂ ਹਨ ਉਹਨਾਂ ਦੇ ਪਤਵੰਤੇ ਜੋ ਵਿਸ਼ੇਸ਼ ਕਰਕੇ ਸਿੰਘ ਸਾਹਿਬ ਜੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਉਸ ਦੇ ਨਾਲ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ, ਜਿਹੜੇ ਅਖਬਾਰ, ਜਿਹੜੇ ਮੀਡੀਆ ਚੈਨਲ ਔਰ ਗੈਰ ਜ਼ਿੰਮੇਵਾਰਨ ਤਰੀਕੇ ਨਾਲ ਝੂਠੀਆਂ ਖਬਰਾਂ ਲਾ ਰਹੇ ਹਨ, ਉਹਨਾਂ ਦੀ ਬਣਦੀ ਕਾਰਵਾਈ ਅਦਾਲਤੀ ਮਾਣਹਾਨੀ ਦੇ ਦਾਅਵੇ, ਉਸ ਗੱਲ ਦੀ ਅਸੀਂ ਪ੍ਰਤੀਗਿਆ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਚਰਨਾਂ ਵਿੱਚ ਅਰਦਾਸ ਕਰਕੇ ਕਰਨੀ ਹੈ ਕਿ ਸਾਰੇ ਅਸੀਂ ਲੜ ਕੇ ਇਹ ਸਾਂਝੀ ਲੜਾਈ ਜਿਹੜੀ ਹੈ ਉਹ ਬਖਸ਼ਿਆ ਨਹੀਂ ਜਾਏਗਾ। ਜਿਹੜਾ ਝੂਠਾ ਪ੍ਰੋਪੇਗੈਂਡਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਪੂਰੀ ਦੁਨੀਆ ਵਿੱਚ ਉਹ ਜੋ ਰੋਲਣ ਦਾ ਯਤਨ ਕੀਤਾ ਜਾ ਰਿਹਾ ਹੈ ਜਾਂ ਸਿੰਘ ਸਾਹਿਬਾਨਾਂ ਦੀ ਸ਼ਖਸੀਅਤ ਨੂੰ ਜੋ ਖੁਰਦ-ਬੁਰਦ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਮੈਂ ਅੱਜ ਇਸ ਗੱਲ ਦੀ ਪ੍ਰਤੀਗਿਆ ਕਰਦਾ ਹਾਂ, ਅਕਾਲ ਤਖਤ ਸਾਹਿਬ ਦੇ ਬਾਹਰ ਖੜਾ ਹਾਂ, ਸਿਰ ਜਾਵੇ ਭਾਵੇਂ ਜਾਵੇ, ਪਰ ਇਹ ਲੜਾਈ ਜਿਹੜੀ ਹੈ ਹੁਣ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਦੀ ਹੈ। ਅਗਲੇ ਦਿਨ ਹੀ ਤੁਸੀਂ ਦੇਖੋਗੇ, ਤੁਹਾਡੇ ਨਾਲ ਮੁਖਾਤਫ ਹੋਵਾਂਗੇ ਕਿ ਜਿਹੜੇ ਬੰਦੇ ਮਾਣਹਾਨੀ ਦੇ ਦਾਅਵੇ ਔਰ ਜਿਹੜੇ ਸਾਡੇ ਵਕੀਲਾਂ ਦੇ ਪੈਨਲ ਉਹ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ, ਅਗਲੇ ਦਿਨ ਹੀ ਤੁਹਾਡੇ ਨਾਲ ਸਾਂਝੇ ਕਰਾਂਗੇ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੀਡੀਆ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਜੀ, ਗੁਸਤਾਖੀ ਮਾਫ, ਕਿਉਂਕਿ ਸਾਡੇ ਨਾਲ ਜਿਹੜੇ ਪਤਵੰਤੇ ਆਏ ਹਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪਤਵੰਤੇ, ਤੇ ਇੱਕ ਸਾਡੇ ਨੌਜਵਾਨ ਵੀਰਾਂ ਵੱਲੋਂ ਇੱਕ ਸੁਨੇਹਾ ਜ਼ਰੂਰ ਮੈਂ ਮੀਡੀਆ ਨੂੰ ਕਹਾਂਗਾ ਜੀ, ਇਹ ਵਰਲਡ ਵਾਈਡ ਮੈਸੇਜ ਜਾ ਰਿਹਾ ਔਰ ਬੜਾ ਭਖਦਾ ਮਸਲਾ ਹੈ, ਇਸ ਨੂੰ ਜ਼ਰੂਰ ਤੁਸੀਂ ਸਾਰਾ ਕਵਰ ਕਰਨਾ ਹੈ। ਸਭ ਤੋਂ ਪਹਿਲਾਂ ਆਪ ਜੀ ਨੇ ਕਿਹਾ ਕਿ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹਦੇ ਵਿੱਚ ਰੱਤੀ ਭਰ ਵੀ ਕੋਈ ਸ਼ੱਕ ਨਹੀਂ। ਸਿੱਖ ਜਿੱਥੇ ਕਿਤੇ ਵੀ ਰਹਿ ਰਿਹਾ ਹੈ, ਨਾਨਕ ਨਾਮ ਲੇਵਾ ਜਿੱਥੇ ਕਿਤੇ ਵੀ ਹੈ, ਅਕਾਲ ਤਖਤ ਦੀ ਮਾਨਤਾ ਨੂੰ ਉਹ ਮੰਨਦਾ ਆਇਆ, ਮੰਨ ਰਿਹਾ ਹੈ, ਉਹ ਮੰਨਦਾ ਰਹੇਗਾ। ਕੋਈ ਵਿਅਕਤੀ ਹੋ ਸਕਦਾ ਹੈ ਇਸ ਕਿਸਮ ਦੀ ਕੋਈ ਗੱਲ ਕਰਦਾ ਹੋਵੇ, ਅਸੀਂ ਉਹਦੀ ਗੱਲ ਨਹੀਂ ਕਰਦੇ, ਪਰ ਅਸੀਂ ਇਹ ਕਹਿ ਰਹੇ ਹਾਂ ਕਿ ਮੈਜੋਰਿਟੀ ਜਿਹੜੀ ਹੈ ਸਿੱਖ ਕੌਮ ਦੀ ਉਹ ਅਕਾਲ ਤਖਤ ਦੇ ਅੱਗੇ ਨਤਮਸਤਕ ਹੈ। ਅਕਾਲ ਤਖਤ ਤੋਂ ਜੋ ਵੀ ਹੁਕਮ ਹੋਵੇਗਾ ਉਹ ਸਾਡੇ ਵਾਸਤੇ ਆਰਡਰ ਹੋਵੇਗਾ, ਅਸੀਂ ਉਸ ਨੂੰ ਨਤਮਸਤਕ ਹੋਵਾਂਗੇ, ਅਸੀਂ ਉਸ ਨੂੰ ਮੰਨਦੇ ਹਾਂ। ਵਿਚਾਰ ਸਾਡੇ ਅਲੱਗ-ਅਲੱਗ ਹੋ ਸਕਦੇ ਨੇ, ਹਰ ਇੱਕ ਵਿਅਕਤੀ ਦੇ ਵਿਚਾਰ ਆਪਣੇ, ਹਰ ਸੰਸਥਾ ਦੇ ਵਿਚਾਰ ਆਪਣੇ ਨੇ, ਪਰ ਅਸੀਂ ਆਪਣੇ ਵਿਚਾਰ ਅਕਾਲ ਤਖਤ ਦੇ ਜਥੇਦਾਰ ਸਾਹਿਬ ਦੇ ਚਰਨਾਂ ਵਿੱਚ ਆ ਕੇ ਪੇਸ਼ ਕਰ ਸਕਦੇ ਹਾਂ ਕਿ ਭਾਈ ਸਾਡੀ ਇਹ ਸੋਚ ਹੈ, ਸਾਡੀ ਇਹ ਵਿਚਾਰਧਾਰਾ ਹੈ, ਔਰ ਅੱਗੇ ਜੋ ਹੈ ਫੈਸਲਾ ਉਹ ਸਾਡੀ ਸੁਪਰੀਮ ਕੋਰਟ, ਜਿਵੇਂ ਆਪ ਜੀ ਨੇ ਕਿਹਾ ਕਿ ਸਾਡੀ ਸੁਪਰੀਮ ਕੋਰਟ ਹੈ, ਇਹ ਸੁਪਰੀਮ ਕੋਰਟ ਨੇ ਫੈਸਲਾ ਦੇਣਾ ਹੈ ਕਿ ਅਸੀਂ ਕੀ ਕਰਨਾ ਹੈ, ਕਿਉਂ ਨਹੀਂ ਕਰਨਾ। ਸੁਪਰੀਮ ਕੋਰਟ ਨੇ ਕੇਵਲ ਮੇਰੀ ਗੱਲ ਨਹੀਂ ਸੁਣਨੀ ਹੈ, ਤੁਹਾਡੀ ਗੱਲ ਨਹੀਂ ਸੁਣਨੀ ਹੈ, ਉਹਨੇ ਸਮੁੱਚੇ ਪੰਥ ਨੂੰ ਦੇਖਣਾ ਹੈ ਕਿ ਸਮੁੱਚਾ ਪੰਥ ਜਿਹੜਾ ਹੈ ਉਸ ਨੂੰ ਕਿਵੇਂ ਇਕੱਠਾ ਕੀਤਾ ਜਾ ਸਕਦਾ ਹੈ। ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਅੱਜ ਪੰਥ ਦੇ ਅੰਦਰ ਕਈ ਤਰ੍ਹਾਂ ਦੇ ਜੋ ਹੈ ਵਾਦ ਵਿਵਾਦ ਖੜੇ ਨੇ। ਜਿਸ ਤਰ੍ਹਾਂ ਸਾਡੇ ਜਗਤਾਰ ਸਿੰਘ ਜੀ ਨੇ ਦੱਸਿਆ ਹੈ, ਰਾਗੀ ਜਗਤਾਰ ਸਿੰਘ ਜੀ ਨੇ ਦੱਸਿਆ ਹੈ, ਚਾਹੇ ਉਹ ਰਾਗਮਾਲਾ ਦਾ ਮਸਲਾ ਹੋਵੇ, ਚਾਹੇ ਉਹ ਦਸਮ ਗ੍ਰੰਥ ਦਾ ਮਸਲਾ ਹੋਵੇ, ਚਾਹੇ ਉਹ ਪੰਜ ਬਾਣੀਆਂ ਦਾ ਮਸਲਾ ਹੋਵੇ, ਅੰਮ੍ਰਿਤ ਸੰਚਾਰ ਦੀ ਗੱਲ ਹੋਵੇ, ਅਰਦਾਸ ਹੋਵੇ, ਇਹ ਸਾਰੇ ਇਸ਼ੂਜ਼ ਨੇ, ਸਾਰੇ ਮਸਲੇ ਨੇ, ਸਾਰੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਵਾਦ ਵਿਵਾਦ ਜਿਹੜਾ ਹੈ ਸਮੁੱਚੀ ਸੰਗਤ ਦੇ ਵਿੱਚ ਜੋ ਹੈ ਚੱਲ ਰਿਹਾ ਹੈ, ਚਲਾਇਆ ਜਾ ਰਿਹਾ ਹੈ। ਮੈਂ ਬੇਨਤੀ ਸਮੁੱਚੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਅਸੀਂ ਆਪਣੀ ਵਿਦਵਤਾ, ਆਪਣਾ ਜੋ ਈਗੋ ਹੈ ਉਸ ਨੂੰ ਇੱਕ ਪਾਸੇ ਰੱਖ ਕੇ ਅਸੀਂ ਇਹ ਜੋ ਸਾਡਾ ਇੰਸਟੀਟਿਊਸ਼ਨ ਹੈ, ਜਿਸ ਨੂੰ ਅਸੀਂ ਸੁਪਰੀਮ ਆਪਣੀ ਕੋਰਟ ਕਹਿੰਦੇ ਆ, ਐਪੈਕਸ ਕੋਰਟ ਕਹਿੰਦੇ ਹਾਂ, ਜੋ ਕਿ ਹਰਗੋਬਿੰਦ ਸਾਹਿਬ ਜੀ ਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਾਡੀ ਤੇ ਬਖਸ਼ਿਸ਼ ਹੈ, ਇਸ ਨੂੰ ਅਸੀਂ ਨਤਮਸਤਕ ਹੋਈਏ ਔਰ ਇਸ ਦਾ ਵੇਟ ਕਰੀਏ, ਇਹਨਾਂ ਨੂੰ ਸਮਾਂ ਦੇਈਏ ਕਿ ਇਹ ਉਹਨਾਂ ਮਸਲਿਆਂ ਨੂੰ ਸੋਚ ਸਕਣ, ਵਿਚਾਰ ਸਕਣ। ਸਾਡੀ ਗੱਲਬਾਤ ਜਿਹੜੀ ਹੈ ਗਿਆਨੀ ਰਘਵੀਰ ਸਿੰਘ ਜੀ ਜੋ ਕਿ ਅਕਾਲ ਤਖਤ ਦੇ ਜਥੇਦਾਰ ਨੇ, ਉਹਨਾਂ ਦੇ ਨਾਲ ਬੜੇ ਹੀ ਅੱਛੇ ਢੰਗ ਦੇ ਨਾਲ, ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਸਾਰੀ ਗੱਲਬਾਤ ਸੁਣੀ ਹੈ। ਉਹਨਾਂ ਨੇ ਇਹ ਜ਼ਰੂਰ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਭਾਈ ਇਹਨਾਂ ਚੀਜ਼ ਮਸਲਿਆਂ ਤੇ ਸੋਚ ਵਿਚਾਰ ਹੋ ਰਹੀ ਹੈ, ਕੀਤੀ ਜਾ ਰਹੀ ਹੈ ਔਰ ਯਕੀਨਨ ਕੁਝ ਨਾ ਕੁਝ ਜਿਹੜਾ ਜ਼ਰੂਰ ਕੀਤਾ ਜਾਵੇਗਾ। ਅਸੀਂ ਆਸ ਕਰਦੇ ਹਾਂ, ਸਾਨੂੰ ਇੰਤਜ਼ਾਰ ਵੀ ਕਰਨਾ ਚਾਹੀਦਾ ਹੈ। ਅਸੀਂ ਆਪਣੀ ਗੱਲ ਕਰਦੇ ਜਾਵਾਂਗੇ ਤੇ ਫਿਰ ਸ਼ਾਇਦ ਪੰਥ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਬਣ ਸਕਦੀਆਂ ਨੇ। ਮੈਂ ਸਮੁੱਚੇ ਪੰਥ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਕੋਸ਼ਿਸ਼ ਕਰੀਏ ਕਿ ਅਸੀਂ ਇੱਕ ਹੋ ਕੇ, ਇੱਕ ਅਕਾਲ ਤਖਤ ਦੇ ਛੱਤੇ ਤਲ ਕਰਕੇ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਹੋ ਕੇ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਸਾਰੇ ਮੰਨਣ ਵਾਲੇ ਹਾਂ ਔਰ ਅਸੀਂ ਇਸ ਏਕਤਾ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਰੇ ਸਮੁੱਚੇ ਪੰਥ ਦੇ ਵਿੱਚ, ਵਿਦੇਸ਼ਾਂ ਦੇਸ਼ਾਂ ਦੇ ਵਿੱਚ ਇਹ ਮੈਸੇਜ ਜਾਵੇ ਕਿ ਅਸੀਂ ਏਕ ਪਿਤਾ ਏਕਸ ਕੇ ਹਮ ਬਾਰਕ। ਇਹ ਮੈਸੇਜ ਜਿਹੜਾ ਹੈ ਅਸੀਂ ਜਨਤਾ ਨੂੰ ਦੇਣਾ ਸੀ, ਸਾਰੀ ਦੁਨੀਆ ਨੂੰ ਦੇਣਾ ਸੀ। ਇਹ ਮੈਸੇਜ ਆਪਣੇ ਆਪ ਤੇ ਲਾਗੂ ਕਰ ਸਕੀਏ। ਇੱਕ ਬੇਨਤੀ ਜ਼ਰੂਰ ਕਰ ਦੇਵਾਂ ਕਿ ਸਾਡਾ ਜੋ ਸਿਧਾਂਤ ਹੈ ਉਹ ਹੈ ਕਿ ਸਭ ਤੇ ਹਾਉ ਬੁਰੇ,
ਹਮ ਤਜ ਭਲੋ ਸਭ ਕੋਏ, ਇਸ ਕਿਸਮ ਦੀ ਯਤਨ, ਇਸ ਕਿਸਮ ਦੀ ਸੋਚ ਲੈ ਕੇ ਚੱਲਾਂਗੇ ਤੇ ਸ਼ਾਇਦ ਸਾਡੀ ਏਕਤਾ ਜਿਹੜੀ ਹੈ ਬਣ ਸਕਦੀ ਹੈ। ਸਮੁੱਚੇ ਪੰਥ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਏਕਤਾ ਦੀ ਗੱਲ ਕੀਤੀ ਜਾਵੇ, ਇਕੱਠੇ ਹੋਣ ਦੀ ਗੱਲ ਕੀਤੀ ਜਾਵੇ। ਸਿੰਘ ਸਾਹਿਬ ਦੇ ਚਰਨਾਂ ਵਿੱਚ ਵੀ ਬੇਨਤੀ ਕਰਦਾ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੇ, ਕਿ ਇਹ ਪੰਥ ਦੇ ਰਹਿਨੁਮਾ ਨੇ, ਇਹ ਸਾਡੀ ਕੌਮ ਦੇ ਸ਼ਾਨ ਨੇ। ਇਹ ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਸੋਚ ਵਿਚਾਰ ਕਰਕੇ ਇਸ ਕਿਸਮ ਦਾ ਹੱਲ ਕੱਢਿਆ ਜਾਵੇ ਤਾਂ ਕਿ ਪੰਥ ਜਿਹੜਾ ਹੈ ਉਹ ਜੁੜਿਆ ਰਹੇ। ਜਿਸ ਕਿਸਮ ਦਾ ਵੀ ਹੁਕਮ ਅਕਾਲ ਤਖਤ ਦਾ ਹੋਵੇਗਾ ਅਸੀਂ ਨਕਮਸਤਕ ਉਸ ਦੇ ਅੱਗੇ ਹੋਵਾਂਗੇ ਔਰ ਜ਼ਰੂਰ ਉਸ ਨੂੰ ਮੰਨਾਂਗੇ। ਬਹੁਤ ਬਹੁਤ ਧੰਨਵਾਦ ਜੀ। ਦਾਸ ਪ੍ਰੋਫੈਸਰ ਹਰਦਿਆਲ ਸਿੰਘ, ਮੁੱਖ ਸੇਵਾਦਾਰ DGPC ਰਾਜੌਰੀ, ਅਸੀਂ ਸਮੁੱਚੀ ਕਮੇਟੀ ਸਮੇਤ ਅੱਜ ਇੱਥੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ। ਆਪ ਜੀ ਸਮੁੱਚੀਆਂ ਸੰਗਤਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਖਾਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿ 17 ਜੁਲਾਈ ਤੋਂ ਲੈ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਕੁਝ ਵਾਦ ਵਿਵਾਦ ਖੜੇ ਕੁਝ ਹੋਏ ਨੇ। ਜਿਸ ਦਿਨ ਕੋਈ ਪ੍ਰੈਸ ਕਾਨਫਰੰਸ ਕੀਤੀ ਗਈ ਜੰਮੂ ਦੇ ਅੰਦਰ, ਉਸ ਦੇ ਵਿੱਚ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹੀਆਂ ਗਈਆਂ ਜਿਸ ਦੇ ਕਾਰਨ ਪੂਰੇ ਜੰਮੂ ਕਸ਼ਮੀਰ ਦੇ ਸਿੱਖ ਪੰਥ ਦੇ ਵਿੱਚ ਇੱਕ ਰੋਸ਼ ਚੱਲ ਰਿਹਾ ਹੈ। ਸੰਗਤ ਬਹੁਤ ਪਰੇਸ਼ਾਨ ਹੈ ਕਿ ਇਹ ਕਿਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਹਨ। ਇਸ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਇੱਥੇ ਪਹੁੰਚੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ। ਸਤਿਕਾਰਯੋਗ ਭਾਈ ਸਾਹਿਬ, ਸਤਿਕਾਰਯੋਗ ਜਥੇਦਾਰ ਸਾਹਿਬ ਸਰਦਾਰ ਰਘਵੀਰ ਸਿੰਘ ਜੀ, ਸਿੰਘ ਸਾਹਿਬ ਜੀ ਪਾਸ ਅਸੀਂ ਪਹੁੰਚ ਕਰਕੇ ਸਾਰਿਆਂ ਨੇ ਮਿਲ ਕਰਕੇ ਜੋ ਸ਼ਿਕਾਇਤ ਪੱਤਰ ਜੋ ਹੈ ਉਹਨਾਂ ਨੂੰ ਦਿੱਤਾ ਹੈ ਅਤੇ ਬੇਨਤੀ ਕੀਤੀ ਹੈ ਕਿ ਕਿਉਂਕਿ ਸਾਡਾ ਸਿੱਖ ਪੰਥ ਦਾ ਸੁਪਰੀਮ ਕੋਰਟ ਜੋ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੇ, ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਸਾਰੇ ਸਿੱਖ ਪੰਥ ਨੂੰ ਇਕਜੁੱਟ ਹੋਣਾ ਹੈ, ਸਾਰਿਆਂ ਨੇ ਨਤਮਸਤਕ ਹੋਣਾ ਹੈ ਪੰਥ ਨੂੰ। ਅਤੇ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਇਹ ਜੋ ਕਾਰਵਾਈ ਹੈ, ਜੋ ਸਮੁੱਚੀ ਸੰਗਤ ਜੰਮੂ ਕਸ਼ਮੀਰ ਤੋਂ ਇੱਥੇ ਪਹੁੰਚੀ ਹੈ, ਉਹ ਸੰਗਤ ਉਹਨਾਂ ਦਾ ਜੋ ਵੀ ਹੈ ਸ਼ਿਕਾਇਤ ਹੈ, ਜੋ ਵੀ ਇਹਨਾਂ ਨੇ ਇੱਥੇ ਅਰਜ਼ੀ ਪੱਤਰ ਦਿੱਤੇ ਨੇ, ਉਹਨਾਂ 'ਤੇ ਵਿਚਾਰ ਕੀਤੀ ਜਾਵੇਗੀ ਅਤੇ ਵਿਚਾਰ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਜ਼ਰੂਰ, ਕਿਉਂਕਿ ਸਾਡੀ ਬੇਨਤੀ, ਅਸੀਂ ਪੱਤਰਾਂ ਦੇ ਅੰਦਰ, ਚਿੱਠੀਆਂ ਦੇ ਅੰਦਰ ਅਸੀਂ ਬੇਨਤੀ ਕੀਤੀ ਹੈ ਕਿ ਇੱਕ ਕਮੇਟੀ ਜੋ ਹੈ ਗਠਿਤ ਕੀਤੀ ਜਾਏ, ਜਿਸ ਦੇ ਵਿੱਚ ਇੱਕ ਕਾਰਵਾਈ, ਸਖਤ ਕਾਰਵਾਈ ਕਰਨ ਦਾ ਜੋ ਹੈ ਆਦੇਸ਼ ਦਿੱਤਾ ਜਾਏ ਅਕਾਲ ਤਖਤ ਦੇ ਤਰਫੋਂ। ਜੋ ਵੀ ਲੋਕੀ ਜੋ ਪੰਥ ਦੇ ਖਿਲਾਫ ਜਾਂ ਪੰਥ ਦੇ ਵਿੱਚ ਵੰਡੀਆਂ ਪਾ ਰਹੇ ਨੇ, ਉਹਨਾਂ ਲੋਕਾਂ ਦੇ ਖਿਲਾਫ ਸਖਤ ਜੋ ਹੈ ਉਹ ਕਾਰਵਾਈ ਕੀਤੀ ਜਾਵੇ। ਇਸ ਕਾਰਨ ਅਸੀਂ ਪਹੁੰਚੇ ਹਾਂ ਅਤੇ ਇਸ ਤੋਂ ਜ਼ਿਆਦਾ ਸਮਾਂ ਨਾ ਲੈਂਦੇ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਗੱਲ ਕਹੀ ਹੈ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। तो ਸਾਡੀ ਕਿਸੇ ਨਿੱਜੀ ਵਿਅਕਤੀ ਦੇ ਨਾਲ ਕੋਈ ਵੀ ਐਸੀ ਗੱਲ ਨਹੀਂ, ਜਾਂ ਕੋਈ ਭਰਾ, ਸਾਰੇ ਸਾਡੇ ਭਰਾ ਹਨ। ਸਾਡਾ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਪਰ ਜਿਹੜਾ ਨਿਤਨੇਮ ਦੀਆਂ ਬਾਣੀਆਂ ਤੇ ਕਿੰਤੂ ਪਰੰਤੂ ਕਰੇਗਾ, ਅੰਮ੍ਰਿਤ ਦੀ ਦਾਤ ਤੇ ਕਿੰਤੂ ਪਰੰਤੂ ਕਰੇਗਾ, ਅਰਦਾਸ ਤੇ ਕਿੰਤੂ ਪਰੰਤੂ ਕਰੇਗਾ, ਉਹ ਭਾਵੇਂ ਸਾਡੇ ਚੋਂ ਵੀ ਹੋਵੇ, ਉਹ ਸਾਡਾ ਫਿਰ ਸਾਡਾ ਮਿੱਤਰ ਨਹੀਂ ਹੋ ਸਕਦਾ, ਉਹ ਪੰਥ ਵਿਰੋਧੀ ਹੋ ਸਕਦਾ ਹੈ। ਸੋ ਮੈਂ ਬੇਨਤੀ ਕਰਾਂਗਾ ਉਧਮਪੁਰ ਡਿਸਟ੍ਰਿਕਟ ਤੋਂ ਜੋ ਉੱਥੋਂ ਦੇ ਪ੍ਰਧਾਨ ਸਰਦਾਰ ਜਸਪਾਲ ਸਿੰਘ ਜੀ ਉਧਮਪੁਰ ਡਿਸਟ੍ਰਿਕਟ ਤੋਂ ਜੋ ਆਏ ਹਨ, ਉਹਨਾਂ ਨੂੰ ਬੇਨਤੀ ਹੈ 2-3 ਮਿੰਟ ਆਪਣੇ ਵਿਚਾਰ, ਕਿਉਂਕਿ ਦੂਰੋਂ ਚੱਲ ਕੇ ਸਾਰੇ ਆਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਪਾਲ ਸਿੰਘ ਮੁੱਖ ਸੇਵਾਦਾਰ DGPC ਉਧਮਪੁਰ ਵੱਲੋਂ ਅੱਜ ਅਸੀਂ ਸਾਰੇ ਹੀ ਇੱਥੇ ਦਰਬਾਰ ਸਾਹਿਬ ਪਹੁੰਚੇ ਹਾਂ। ਪਿਛਲੇ ਦਿਨਾਂ ਜੋ ਜੰਮੂ 'ਚ ਵਾਪਰਿਆ ਹੈ ਉਹਦੇ ਕਰਕੇ ਹੀ ਅਸੀਂ ਇੱਥੇ ਪਹੁੰਚੇ ਹਾਂ, ਕਿਉਂਕਿ ਬੜੀ ਮੰਦਭਾਗੀ ਜੀ ਘਟਨਾ ਹੈ। ਕੁਝ ਏਜੰਸੀਆਂ ਉੱਥੇ ਕੰਮ ਕਰ ਰਹੀਆਂ ਹਨ ਜਿਨ੍ਹਾਂ ਦਾ ਰਵੱਈਆ ਠੀਕ ਨਹੀਂ ਹੈ। ਉਹ ਪੰਥ ਦੇ ਹਰ ਬਾਣੀ ਤੇ ਹਰ ਕਿੰਤੂ ਪਰੰਤੂ ਕਰੀ ਜਾ ਰਹੇ ਹਨ। ਸਾਰੀ ਸੰਗਤ ਨੂੰ ਇਹ ਕਬੂਲ ਨਹੀਂ ਹੈ। ਕੁਝ 2-4 ਬੰਦਿਆਂ ਦਾ ਇੰਟਰਸਟ ਹੈ, ਉਹ ਮਿਲ ਕੇ ਸਾਰੀ ਸੰਗਤ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕਰ ਰਹੇ ਨੇ। ਉਹ ਜੰਮੂ ਕਸ਼ਮੀਰ 'ਚ ਸੰਗਤ ਨੂੰ ਡਿਵਾਈਡ ਕਰ ਰਹੇ ਨੇ। ਇਹ ਇੱਕ ਅੱਛਾ ਮੈਸੇਜ ਨਹੀਂ ਹੈ। ਸੋ ਉਸ ਦੇ ਪ੍ਰਤੀ ਹੀ ਇਹੋ ਵਿਸ਼ਾ ਲੈ ਕੇ ਅੱਜ ਅਸੀਂ ਆਏ ਸੀ ਇੱਥੇ। ਆਪਣੇ ਸਤਿਕਾਰਯੋਗ ਜਥੇਦਾਰ ਸਾਹਿਬ ਉਹਨਾਂ ਨੂੰ ਦੱਸਿਆ ਸੀ ਕਿ ਇਹ ਸਾਰੀ ਘਟਨਾ ਵਾਪਰ ਰਹੀਆਂ ਹਨ, ਔਰ ਇਹ ਵੀ ਰਿਕੁਐਸਟ ਕੀਤੀ ਹੈ ਕਿ ਨਾਲ ਇਹਦਾ ਕੋਈ ਜਲਦੀ ਹੀ ਸੋਲੂਸ਼ਨ ਕੀਤਾ ਜਾਏ। ਖਾਸ ਕਰ ਇਹਨਾਂ ਏਜੰਸੀਆਂ ਨੂੰ ਇਹਨਾਂ ਨੂੰ ਚੈੱਕ ਕੀਤਾ ਜਾਏ, ਕੌਣ ਹੈ ਇਹਨਾਂ ਦੇ ਪਿੱਛੇ, ਕੀ ਕਰ ਰਹੇ ਨੇ, ਇਹਨਾਂ ਨੂੰ ਸਖਤੀ ਤੇ ਇਹਨਾਂ 'ਤੇ ਕਾਰਵਾਈ ਕੀਤੀ ਹੈ। ਮੈਂ ਤਾਂ ਕਹਿੰਦਾ ਕਿ ਇੱਥੇ ਕਿਤਾ ਜਿਹੜੀਆਂ ਏਜੰਸੀਆਂ ਹਨ ਜਿਨ੍ਹਾਂ ਨੇ ਇਹਨੂੰ ਰਿਕੋਗਨਾਈਜ਼ ਕੀਤਾ ਗਿਆ, ਇਹਨਾਂ ਦੀ ਉਹ ਜਿਹੜੀ ਰਿਕੋਗਨੀਸ਼ਨ ਉਹ ਖਤਮ ਕਰਨੀ ਚਾਹੀਦੀ ਹੈ, ਤਾਂ ਕਿ ਇਹਨਾਂ ਨੂੰ ਪਤਾ ਲੱਗੇ, ਇਹ ਬਿਲਕੁਲ ਬਿਖਰ ਜਾਣ ਤੇ ਇਹਨਾਂ ਨੂੰ ਪਤਾ ਲੱਗੇ ਕਿ ਪੰਥ ਦੇ ਪ੍ਰਤੀ ਇੰਨੀ ਸਮੁੱਚੀ ਸਿੱਖ ਸੰਗਤ ਹੈ ਜੰਮੂ ਕਸ਼ਮੀਰ, ਦੇਸ਼ਾਂ ਵਿਦੇਸ਼ਾਂ ਵਿੱਚ, ਉਹਨਾਂ ਸਾਰਿਆਂ ਦੇ ਪ੍ਰਤੀ ਕੁਝ ਬੰਦੇ ਜਿਹੜੇ ਆਪਣਾ ਇੱਕ ਜ਼ਹਿਰ ਉਗਲ ਰਹੇ ਨੇ। ਇਹ ਪੰਥ ਵਾਸਤੇ ਅੱਛਾ ਨਹੀਂ ਹੈ। ਸੋ ਮੈਂ ਰਿਕੁਐਸਟ ਕਰਾਂਗਾ, ਜਿਸ ਵਿਸ਼ੇ ਸੇ ਅਸੀਂ ਆਏ ਹਾਂ, ਜਥੇਦਾਰ ਸਾਹਿਬ ਦੀ ਉਮੀਦ ਹੈ ਕਿ ਜਲਦੀ ਹੀ ਇਸ 'ਤੇ ਕੋਈ ਐਕਸ਼ਨ ਕਰਨਗੇ ਔਰ ਇਹਨਾਂ ਦੇ ਰੁਕਾਵਟ ਵੀ ਲੱਗੇਗੀ।